पिंड दा नाम जी रिछाड़ा। रिछाड़ा रिछाड़ा ਇਹਦੀ ਵਜ੍ਹਾ ਤਸਮੀਆ ਕੀ ਹੈ? ਇਹਨੂੰ क्या आया? ਇਹਦਾ ਕਿਸ ਤਰ੍ਹਾਂ ਪਿੰਡ ਬਣਿਆ? ਜਦੋਂ ਕਿ ਅਸੀਂ ਚੌਥੀ ਪੰਜਵੀਂ ਪੜ੍ਹਦੇ ਸਨ ਇੱਥੇ, ਅੱਛਾ, ਸਾਡੇ ਉਸਤਾਦੇ ਮੁਹੱਤਰਮ ਜਿਹੜੇ ਸਨ ਨਾ, ਹਾਂ, ਉਹਨਾਂ ਮਜ਼ਮੂਨ ਇਸ ਪਿੰਡ ਦੇ ਉੱਤੇ ਲਿਖਵਾਇਆ ਸਨ। ਅੱਛਾ, ਉਹਨਾਂ ਵਜ੍ਹਾ ਤਸਵੀਰ ਬਣ ਕੇ ਕਿ ਰਿਛਾ ਦਾ ਵਾੜਾ ਸੀ। ਰਿਛਾ ਦਾ ਵਾੜਾ ਸੀ, ਯਾਨੀ ਜੰਗਲ ਸੀ ਇੱਥੇ। ਹਾਂ, ਪਤਾ ਹੀ ਉਹਨਾਂ ਬਜ਼ੁਰਗਾਂ ਕੋਲ ਲੱਗਦਾ ਸੀ ਕਿ ਸਾਡੇ ਪਿੰਡ ਦੇ ਵਿੱਚ ਅਕਸਰੀਅਤ ਜਿਹੜੀ ਸੀ ਨਾ, ਉਹ ਘੁੰਮਣਾ ਦੀ ਸੀ ਤੇ ਘੁੰਮਣ ਸਾਰੇ ਹਿੰਦੂ ਸਿੱਖੀ ਸਨ। ਠੀਕ ਹੈ। ਬਾਕੀ ਅਕਰੀਤਾਂ ਕੌਮਾਂ ਵੀ ਵਾਵਾ ਸਾਰੇ ਅਕਸਰੀਅਤ ਚ ਸਨ। ਅੱਛਾ, ਇਹ ਨਹੀਂ ਕੋਈ ਕੈਟਾਗਰੀਆਂ ਵਾਵਾ ਸਨ ਪਿੰਡ। ਜੀ ਜੀ ਜੀ। ਤੇ ਉਹ ਸਿੱਖ ਸਾਰੇ ਚਲੇ ਗਏ, ਹਿੰਦੂ ਸਿੱਖ ਸਾਰੇ ਚਲੇ ਗਏ। ਸਿਰਫ ਇੱਕ ਸਾਡਾ ਘਰ ਜਿਹੜਾ ਸੀ ਮੁਸਲਮਾਨਾਂ ਦਾ ਘੁੰਮਣਾ ਦਾ, ਹਾਂਜੀ, ਉਹ ਸਾਡੇ ਪੜਦਾਦਾ ਜੀ ਇੱਥੇ ਸਨ। ਇਹਦੇ ਮਗਰਬ ਦੀ ਤਰਫ, ਇਧਰ ਮਗਰਬ ਵੱਲ, ਅੱਛਾ, ਲੈਂਦੇ ਛੋਟਾ ਜਿਹਾ ਪਿੰਡ ਕੋਟ ਲੈਬ ਤੇ ਮੱਤੇ ਕੀ। ਠੀਕ ਹੈ। ਨਾਲ ਥੋੜਾ ਜਿਹਾ ਅਗਲੇ ਪਾਸੇ ਟੁਰ ਪਈ ਇੱਕ ਸੁਹਾਵੀ ਪਿੰਡ ਹੈ ਜੀ, ਇਧਰ ਜਨੂਬ ਵੱਲ ਨੂੰ, ਫਿਰ ਅੱਗੇ ਫਿਰੋਜ਼ ਕੇ ਨੇ। ਠੀਕ ਹੈ। ਫਿਰੋਜ਼ ਕੇ ਅੰਦਰ ਇਧਰ ਫਿਰ ਹੋਰ ਜਨੂਬ ਨੂੰ ਤੁਰ ਜਾ ਛੱਡੋਂ ਟੁਰੀਏ ਤੇ ਛੋਟਾ ਜਿਹਾ ਕੋਟ ਗੁਲਾਮਾਂ ਦੀਆਂ ਜੁਦਾਲਾ ਹੈ। ਜੀ ਜੀ ਜੀ। ਨਾਲ ਡੁਗਰੀ ਹੈ ਚੜਦੇ ਵਾਲ, ਨਾਲ ਡੁਗਰੀ ਦੇ ਬਿਲਕੁਲ ਚੜਦੇ ਵਾਲ 5 ਗਰਾਈਆਂ ਨੇ। ਠੀਕ ਹੈ। ਅੱਗੇ ਸ਼ਮਾਲ ਦੀ ਤਰਫ ਤੁਰ ਜੇ ਜਾਵਾਂਗੇ ਤੇ ਦੌਕੇ ਨੇ, ਦੌਕੇ 2 ਨੇ, ਇੱਕ ਛੋਟਾ ਤੇ ਇੱਕ ਵੱਡਾ। ਇਹਦਾ ਦੂਜਾ ਜੀ। ਠੀਕ। 65 ਦੇ ਵਿੱਚ ਕੀਤਾ ਮੈਡਲ। ਅੱਛਾ। 70 ਚ ਕੀਤਾ ਜਾ ਕੇ ਮੈਟਰ, ਨਾ 68 ਚ ਕੀਤਾ ਮੈਟਰ ਜੁਦਾਲੇ ਇੱਥੇ ਬੁੱਢੇ ਗਰਾਏ ਸਕੂਲ। ਅੱਛਾ, ਠੀਕ ਹੈ। ਨੇੜੇ ਨੇੜੇ, ਸਹੀ ਹੈ। ਫਿਰ ਅੱਗੋਂ ਡਸਕੇ ਕਾਲਜ ਜਾ ਕੇ 70 ਚ ਕੀਤਾ ਇੱਥੇ। ਵਾਹ। ਹਾਂਜੀ। ਅੱਗੋਂ ਜਾ ਕੇ 72 ਚ ਜਾ ਕੇ ਮੈਂ EST ਕੀਤਾ ਗੱਖੜ। ਵਾਹ ਜੀ ਵਾਹ। ਮੇਰੀ ਅਪਾਇੰਟਮੈਂਟ 75 ਦੇ ਵਿੱਚ ਬਾਬੇ ਦੀ ਕੋਲੀ ਹਾਈ ਸਕੂਲ ਚ ਹੋ ਗਿਆ। ਅੱਛਾ। ਉਹ ਪ੍ਰਾਈਵੇਟ ਸਕੂਲ ਸੀ, ਭੱਟੋ ਨੂੰ ਨੈਚਰਲਾਈਜ਼ ਬਣਾਤਾ। ਹਾਂ। ਉੱਥੇ ਪਹਿਲਾ ਗਵਰਨਮੈਂਟ ਟੀਚਰ ਮੈਂ ਸਾਂ। ਮਾਸ਼ਾਅੱਲਾ। ਕੋਈ ਐਸਾ ਸ਼ਾਗਿਰਦ ਹੋਇਆ ਜਿਹਨੇ ਬੜਾ ਨਾਂ ਕਮਾਇਆ? ਬੜਾ ਸ਼ਾਗਿਰਦ ਇੱਥੇ ਪਿੰਡ ਚ ਨਹੀਂ, ਕੋਈ ਪਿੰਡ? ਹਾਂ। ਇੱਕ ਰੁਕਨਾਬਾਦ ਦਾ ਮੇਰਾ ਸ਼ਾਗਿਰਦ ਹੈ, ਉਹਦਾ ਨੂਰਮਾਈ ਨਾਂ ਹੈ। ਅੱਛਾ। ਉਹ ਬ੍ਰਿਗੇਡੀਅਰ ਹੋ ਕੇ ਮੇਰੇ ਕੋਲ ਇੱਥੇ ਘਰ ਵੀ ਆਇਆ। ਵਾਹ ਜੀ ਵਾਹ। ਉੱਥੇ ਵੀ ਉਹਨੂੰ ਸੱਜੋ ਇੱਥੇ ਵੀ, ਤੇ ਕੋਰ ਕਮਾਂਡਰ ਹੋ ਕੇ ਤੋਂ ਰਿਟਾਇਰਮੈਂਟ ਲੈ ਲਈ। ਵਾਹ ਵਾਹ ਵਾਹ। ਇੱਕ ਮੇਰਾ ਸ਼ਾਗਿਰਦ ਅੱਜ ਕੱਲ੍ਹ ਪਸਰੂਰ ਡੈਂਟਲ ਹੈ, ਮੇਰੇ ਥੱਲੇ ਉਤਰੇ ਉਹਨੇ ਲਾਏ ਮੇਰੇ ਤੌਰ ਤੇ। ਅਜੇ ਵੀ ਉੱਥੇ ਹੈ ਤੋਹਫਾ ਤਾਂ। ਅੱਛਾ ਅੱਛਾ। ਅਜੇ ਵੀ ਉੱਥੇ ਹੈ। ਇੱਕ ਮੇਰਾ ਸ਼ਾਗਿਰਦ ਬਾਦਸ਼ਾਹ ਦੇ ਵਿੱਚ, ਉਹ ਸੀ ਬਾਦਸ਼ਾਹ ਦਾ ਐਕਸੀਅਨ, ਉਹ ਡਾਇਰੈਕਟਰ ਹੈ ਅੱਜ ਕੱਲ੍ਹ ਵਿੱਚ ਹੈ ਬਿਲੋ। मेरे कहीं 3-4-5 यूनियन काउंसिल मेरी फीर दी ने। चौधरी मकबूल रुकनाबाद दा जेड़ा कि बड़ा उत्ते कश्मीर दे इलेक्शन लड़दे ने महाजरा दे। हां, मेरा शगीरा दे। वाह जी वाह। दस का जो पिंडियो टुर गया। अच्छा। इते पेट्रोल पंप भी चढ़ छोटा बड़ा मुस्तफा चलाना ही बहुत अच्छा बंदा है। ठीक है। जे मैं मर गया तो ख्याल रखियो तो मेरी कबर ते कह छड़ियो कि साडे सर जी हन मैनू के पुछना नहीं है। बच्चियां हो इन्हां नाल तुसीं पराइयां वांग टुर जाओ, कदे ना सुन के उत्ते आ छड्डो कि सर जी मेरे उस्ताद हन। इंशाअल्लाह मैनू अस्सलाम वालेकुम जी। वालेकुम सलाम जी। जी बाबा जी की हाल है? अल्लाह दा एहसान है बाबा जी। की नाम जी अपना? मोहम्मद बशीर। मोहम्मद बशीर। तुहाडे वालिद साहब दा नाम? खेड़े खां। खेड़े खां। ते दादा जी दा नाम की सी? करमदाद। करमदाद। अपना जेड़ा जद्दी पिंड है जी ओ रिछाड़ा, मतलब ਜਿਹੜੀਆਂ ਬਜ਼ੁਰਗਾਂ ਦੀਆਂ ਜੜ੍ਹਾਂ ਨੇ ਉਹ ਰਿਛਾੜੇ ਤੋਂ ਹੀ ਮਿਲਦੀਆਂ ਨੇ। ਤੇ ਜਿਸ ਤਰ੍ਹਾਂ ਤੁਸੀਂ ਸਾਨੂੰ ਆਊਟ ਆਫ ਦੀ ਰਿਕਾਰਡਿੰਗ ਦੱਸਿਆ ਕਿ ਮੇਰੇ ਦਾਦਾ ਜਾਨ ਇੱਥੇ ਕਿਉਂਕਿ ਪਛੜਿਆ ਹੋਇਆ ਇਲਾਕਾ ਸੀ, ਪਾਣੀ ਦੀ ਬੜੀ ਕਿੱਲਤ ਸੀ, ਤੇ ਇੱਥੋਂ ਮੂਵ ਕਰਕੇ ਉਹ ਤੁਰ ਜਾਂਦੇ ਨੇ ਗੁਜਰਾਤ ਵੱਲ, ਫਾਲੀਏ ਵੱਲ, ਉਧਰ ਮੰਡੀ ਬਾਉਜੀ ਨੂੰ। ਠੀਕ ਹੈ ਠੀਕ ਹੈ। ਕਿੰਨੀ ਦਿਨ ਤੁਸੀਂ ਉੱਥੇ ਰਹਿੰਦੇ ਹੋ, ਤੁਹਾਡੇ ਬਜ਼ੁਰਗ ਉੱਥੇ? ਉਹਨੇ ਤੇ ਸਾਡੇ ਦਾਦਾ ਜੀ ਉਧਰ ਗਏ ਨੇ। ਹਾਂਜੀ। ਪਤਾ ਨਹੀਂ ਪੜਦਾਦੇ ਵੀ ਗਏ, ਉਹਨਾਂ ਨੂੰ ਪਤਾ ਦਾਦਾ ਜੀ ਜਿਹੜੇ ਨੇ ਉਹ ਉਧਰ ਗਏ। ਅੱਗੋਂ ਉਹਨਾਂ ਮੇਰੇ ਵਾਲਿਦ ਸਾਹਿਬ ਉਹਨਾਂ ਦੀ ਔਲਾਦ ਸਨ। ਠੀਕ ਹੈ ਜੀ। ਠੀਕ ਹੈ। ਅੱਗੋਂ ਫਿਰ ਵਾਲਿਦ ਸਾਹਿਬ ਇੱਧਰ ਹੀ ਆ ਗਏ। ਠੀਕ ਹੈ। ਸਾਰਾ ਤੋਂ ਬਾਅਦ ਚਾਹੇ ਬਾਕੀ ਵੀ ਦੂਸਰੀ ਔਲਾਦ ਉਹਨਾਂ ਦੀ ਸੀ। ਜੀ। ਪਿੰਡ ਦਾ ਨਾਮ ਜੀ ਰਿਛਾੜਾ। ਰਿਛਾੜਾ।
ਰਛਾੜਾ ਇਹਦੀ ਵਜ੍ਹਾ ਤਸਮੀਆ ਕੀ ਹੈ, ਇਹਨੂੰ ਕਿਆ ਆਇਆ, ਇਹਦਾ ਕਿਸ ਤਰ੍ਹਾਂ ਪਿੰਡ ਬਣਿਆ? ਜਦੋਂ ਕਿ ਅਸੀਂ ਚੌਥੀ ਪੰਜਵੀਂ ਪੜ੍ਹਦੇ ਸਨ ਇੱਥੇ, ਅੱਛਾ, ਸਾਡੇ ਉਸਤਾਦੇ ਮੋਹਤਰਮ ਜਿਹੜੇ ਸਨ ਨਾ, ਹਾਂ, ਉਹਨਾਂ ਮਜ਼ਮੂਨ ਇਸ ਪਿੰਡ ਦੇ ਉੱਤੇ ਲਿਖਵਾਇਆ ਸਨ। ਅੱਛਾ, ਉਹਨਾਂ ਵਜ੍ਹਾ ਤਸਵੀਰ ਬਣਾਈ ਕਿ ਰਿਛਾਂ ਦਾ ਵਾੜਾ ਸੀ, ਰਿਛਾਂ ਦਾ ਵਾੜਾ ਸੀ, ਯਾਨੀ ਜੰਗਲ ਸੀ ਇੱਥੇ। ਹਾਂ, ਹਰ ਕਿਸਮ ਦੇ ਜੰਗਲੀ ਜਾਨਵਰ ਵੀ ਇੱਥੇ ਮਾੜੇ ਮੋਟੇ ਹੁੰਦੇ ਸਨ। ਠੀਕ ਹੈ। ਤੇ ਉਹ ਫਿਰ ਲੋਕਾਂ ਹੌਲੀ ਹੌਲੀ ਖੇਡ ਲਏ। ਹਾਂ, ਫਿਰ ਰਿਆਸਤ ਵਾਲੇ ਲੋਕ ਇੱਥੇ ਆਏ, ਹਾਂ, ਉਹਨਾਂ ਉਹ ਆਪਣੇ ਅਲਾਟਮੈਂਟ ਕਰਵਾ ਕੇ ਦੇ ਬਾਅਦ ਕਰ ਲਏ। ਜੀ 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 ਜੀ, ਮਤਲਬ ਰਿਛਾਂ ਦੇ ਵਾੜੇ ਤੋਂ ਵਿਗੜਦਾ ਵਿਗੜਦਾ ਰਛਾੜਾ ਬਣ ਗਿਆ। ਠੀਕ ਹੈ। ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਡਸਕਾ। ਅੱਛਾ ਬਾਬਾ ਜੀ, ਤੁਸੀਂ ਬਜ਼ੁਰਗਾਂ ਦੇ ਨਾਲ, ਆਪਣੇ ਵਾਲਦ ਸਾਹਿਬ ਨਾਲ ਟਾਈਮ ਸਪੈਂਡ ਕੀਤਾ, ਦੂਸਰੇ ਜਿਹੜੇ ਬਜ਼ੁਰਗ ਸਨ, ਕੀ ਤੁਸੀਂ ਬਜ਼ੁਰਗਾਂ ਕੋਲ ਸੁਣਦੇ ਰਹੇ ਕਿ ਯਾਰ ਰਛਾੜਾ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ, ਕਿਆਵੇਂ ਪਾਕਿਸਤਾਨ ਤੋਂ ਪਹਿਲੇ ਇੱਥੇ ਸਿੱਖ ਲੋਕ ਘੁੰਮਣ ਵਸਦੇ ਸਨ? ਕਿਉਂਕਿ ਮੇਰੇ ਨਾਲ ਇੱਕ ਫੈਮਿਲੀ ਜੁੜੀ ਹੈ ਇੰਡੀਆ ਤੋਂ, ਤਾਂ ਉਹਨਾਂ ਦਾ ਕਹਿਣਾ ਵਾ ਕਿ ਜੀ ਸਾਡਾ ਜਿਹੜਾ ਪਿਛੋਕੜ ਪਿੰਡ ਸੀ ਸਾਡੇ ਬਾਬਿਆਂ ਦਾ, ਉਹ ਸੀ ਰਛਾੜਾ। ਤੇ ਗੱਲਾਂ ਕਰਦੇ ਰਹੇ, ਸੁਣਦੇ ਰਹੇ ਤੁਸੀਂ ਇਸ ਬਾਰੇ ਕਿ ਬਈ ਸਿੱਖ ਲੋਕ? ਪਤਾ ਹੀ ਉਹਨਾਂ ਬਜ਼ੁਰਗਾਂ ਕੋਲ ਲੱਗਦਾ ਸੀ ਕਿ ਸਾਡੇ ਪਿੰਡ ਦੇ ਵਿੱਚ ਅਕਸਰੀਅਤ ਜਿਹੜੀ ਸੀ ਨਾ, ਉਹ ਘੁੰਮਣਾ ਦੀ ਸੀ, ਤੇ ਘੁੰਮਣ ਸਾਰੇ ਹਿੰਦੂ ਸਿੱਖ ਹੀ ਸਨ। ਠੀਕ ਹੈ। ਬਾਕੀ ਅਕਰੀਤਾਂ ਕੌਮਾਂ ਵੀ ਵਾਵਾ ਸਾਰੇ ਅਕਸਰੀਅਤ ਚ ਸਨ। ਅੱਛਾ, ਇਹ ਨਹੀਂ ਕੋਈ ਕੈਟਾਗਰੀਆਂ ਵਾਵਾ ਸਨ ਪਿੰਡ। ਜੀ ਜੀ ਜੀ। ਤੇ ਉਹ ਸਿੱਖ ਸਾਰੇ ਚਲੇ ਗਏ, ਹਿੰਦੂ ਸਿੱਖ ਸਾਰੇ ਚਲੇ ਗਏ। ਸਿਰਫ ਇੱਕ ਸਾਡਾ ਘਰ ਜਿਹੜਾ ਸੀ ਮੁਸਲਮਾਨਾਂ ਦਾ ਘੁੰਮਣਾ ਦਾ, ਹਾਂਜੀ, ਉਹ ਸਾਡੇ ਪੜਦਾਦਾ ਜੀ ਇੱਥੇ ਸਨ, ਇੱਥੇ ਸਨ। ਹਾਂਜੀ, ਬਾਕੀ ਉਹਨਾਂ ਦੀ ਜਗ੍ਹਾ ਤੇ ਆ ਕੇ ਫਿਰ ਹਿੰਦੁਸਤਾਨ ਦੇ ਜਿਹੜੇ ਮਹਾਜਰ ਆਏ, ਜੀ ਜੀ ਜੀ, ਉਹਨਾਂ ਸਿੱਖਾਂ ਦੀ ਹਿੰਦੂਆਂ ਦੀ ਜਗ੍ਹਾ ਤੇ ਇਹ ਫਿਰ ਮੁਕੀਮ, ਉਹ ਲੋਕ ਆ ਕੇ ਬਾਅਦ ਹੋਏ। ਠੀਕ ਹੈ। ਇਹਦੇ ਨਾਲ ਰਛਾੜਾ ਦੀ ਪੁਰਾਣੀਆਂ ਨਿਸ਼ਾਨੀਆਂ ਦੇ ਵਿੱਚੋਂ ਇੱਕ ਨਿਸ਼ਾਨੀ ਮੌਜੂਦ ਹੈ ਜੀ, ਇਹ ਬਾਬਾ ਜੀ ਜਿਹੜੇ ਇੱਥੇ ਨੇ। ਹਾਂਜੀ, ਹੋਰ ਵੀ ਹੈ ਸਨ। ਹਾਂਜੀ, ਮਸਲਾ ਇੱਕ ਦੋ ਮੰਦਿਰ ਵੀ ਸੀ, ਉਹ ਪਰਾ ਉਹ ਪਾਸੇ ਇੱਕ ਗੁਰਦੁਆਰਾ ਸੀ। ਅੱਛਾ, ਜਿਹਦਾ ਪ੍ਰਾਇਮਰੀ ਸਕੂਲ ਬਾਅਦ ਵਿੱਚ ਬਣਾ ਲਿਆ ਗਿਆ। ਠੀਕ ਹੈ, ਠੀਕ ਹੈ। ਮੰਦਿਰ ਤੁਸੀਂ ਕਿੰਨੇ ਵੇਖੇ ਆਪਣੀ ਹੋਸ਼ ਚ? ਮੈਂ ਉਹਨੂੰ ਵੇਖਿਆ ਸੀ, ਉਹ ਗੁਰਦੁਆਰਾ। ਅੱਛਾ, ਹਾਂ, ਉਹਦੇ ਨਾਲ ਬਿਲਕੁਲ ਮਸਜਿਦ ਸੀ, ਉਹਨਾਂ ਗੁਰਦੁਆਰਾ ਸੀ। ਹਾਂ, ਉੱਥੇ ਵੀ ਕੁਛ ਅਰਸਾ ਤੱਕ ਕੋਈ ਪਿੰਡ ਦੇ ਦੀਨਦਾਰ ਸਨ, ਯਾਨੀ ਰਾਤੋਂ ਪਹਿਰਾ ਦੇਣ ਵਾਲੇ। ਅੱਛਾ, ਉਹ ਰਹੇ। ਠੀਕ ਹੈ। ਉਸ ਤੋਂ ਬਾਅਦ ਫਿਰ ਉਹਨਾਂ ਕਿਹਾ ਵੀ ਜਗ੍ਹਾ ਦਿਓ ਤੇ ਅਸੀਂ ਤੁਹਾਨੂੰ ਸਕੂਲ ਖੋਲ ਦੇਣੇ ਆ। ਹਾਂ, ਇਹ ਪਿੰਡ ਦਾ ਮੁਸ਼ਤਰਕਾ ਫੈਸਲਾ ਹੋਇਆ ਨਾ, ਫਿਰ ਸਕੂਲ ਪ੍ਰਾਇਮਰੀ ਖੋਲ ਦਿੱਤਾ ਗੁਰਦੁਆਰੇ। ਬਾਬਾ ਅਰਸਾ ਹੀ ਚੱਲਦਾ ਰਿਹਾ। ਠੀਕ, 2-3 ਸਾਲ ਤੋਂ ਇੱਧਰ ਆ ਗਿਆ। ਸਹੀ। ਉਹ ਪਿੰਡ ਦੀ ਕਿਹੜੀ ਸਾਈਡ ਤੇ ਪੈਂਦਾ ਜੀ ਗੁਰਦੁਆਰਾ? ਉਹ ਲਹਿੰਦੇ ਪਾਸੇ। ਲਹਿੰਦੇ ਪਾਸੇ, ਰਛਾੜੇ ਪਿੰਡ ਦੇ ਲਹਿੰਦੇ ਪਾਸੇ। ਤੇ ਜਿਹੜੇ ਤੁਸੀਂ ਟੈਂਪਲ ਵੇਖੇ, ਮੰਦਿਰ ਵੇਖੇ, ਉਹ ਕਿੰਨੇ ਸਨ? ਉਹ ਮੰਦਿਰ ਦੇ ਇੱਕੋ ਹੀ ਵੇਖਿਆ ਸੀ, ਇਹਨਾਂ ਦਾ ਹੀ ਚੜ੍ਹਦੇ ਪਾਸੇ। ਸਹੀ ਹੈ। ਤਲਾਬ ਦੇ ਨਾਲ ਉਤਰੇ ਪਾਸੇ ਸੀ, ਹੁਣ ਮਸਨਾਰ ਕਰ ਲਿਆ ਜੀ। ਹਾਂਜੀ, ਉਹਦੇ ਨਾਲ ਹੀ। ਅੱਛਾ, ਉਹ ਖਤਮ ਹੋ ਗਿਆ। ਉਹ ਖਤਮ ਹੋ ਗਿਆ ਜੀ ਵਕਤ ਦੇ ਨਾਲ ਨਾਲ। ਤੇ ਬੜੀਆਂ ਆਪੀ ਵੇਖੀਆਂ ਨੇ ਦਰਬਾਰ ਦੇ ਨਾਲ 2-3। ਅੱਛਾ, ਹਾਂ, ਠੀਕ ਹੈ। ਉਹ ਸਮਾਧਾਂ ਵਗੈਰਾ ਬਣੀਆਂ, ਸਮਾਧੀਆਂ। ਹਾਂ, ਠੀਕ। ਉਹ ਵੀ ਇਹਨਾਂ ਕਸ਼ਮੀਰ ਦੇ ਉਹ ਆਏ ਹਨ, ਰਾਜਫਰੀਦ ਦੇ ਮਾਝੇ। ਸਹੀ, ਸਹੀ। ਖਤਮ ਕਰ। ਸਹੀ ਬਾਬਾ ਜੀ, ਮੈਂ ਥੋੜਾ ਜਿਹਾ ਨਾ ਇਸ ਬਾਰੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ, ਰੋਸ਼ਨੀ ਪਾਓ। ਇਹ ਜਿਹੜਾ ਦਰਬਾਰ ਜਿੱਥੇ ਲੋਕ ਤਲਾਬ ਤੇ ਆ ਕੇ ਬੜੀ ਦੂਰੋਂ ਦੂਰੋਂ ਆ ਕੇ ਨਹਾਉਂਦੇ ਨੇ, ਇਹਨਾਂ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ? ਬਾਬਾ ਜੀ ਬੇਸਿਕਲੀ ਹਿੰਦੂ ਸਨ, ਸੀਨਾ ਬਸੀਨਾ ਖਬਰ ਇਹ ਸੁਣੀ ਹੈ। ਅੱਛਾ, ਬਜ਼ੁਰਗਾਂ ਦੇ ਸਨ। ਇਹ ਬਾਬਾ ਲਖਣ ਜਿਹੜਾ ਹਿੰਦੂ ਸੀ, ਇਹਦੇ ਦੂਜੇ ਵੀ ਭਰਾ ਸਨ। ਅੱਛਾ, ਇਹਨੂੰ ਬੱਲਾ ਆਲਮ ਕੀ ਲਗਨ ਸੀ। ਇਹ ਇਹਨੇ ਥੋੜਾ ਜਿਹਾ ਪੁੱਟਦਿਆ ਰਹਿਣਾ ਕਿ ਉੱਥੇ ਬਹਿਣਾ ਕਿ ਬੇੜੀ ਸੀ। ਅੱਛਾ, ਅਜੇ ਵੀ ਹੈ। ਠੀਕ ਹੈ। ਉੱਧਰ ਬੈਠਿਆ ਹੋਣਾ ਤੇ ਇੱਥੋਂ ਮਿੱਟੀ ਕੱਢਦਿਆ ਰਹਿਣਾ ਐਵੇਂ ਮਰਜ਼ੀ ਨੇ। ਉਹ ਫਿਰ ਕਿਉਂਕਿ ਗੱਲ ਇਹ ਅਸੀਂ ਮੁਸਲਮਾਨ ਆ, ਜਦ ਤੱਕ ਮੁਸਲਮਾਨਾਂ ਦਾ ਬੰਦਾ ਹੋਇਆ ਸੀ ਕਿਸੇ ਦੀ ਕਰਾਮਤ ਨੂੰ ਨਹੀਂ ਮੰਨਦੇ, ਨਾ ਕਾਇਮ। ਸਹੀ ਹੈ। ਉਹਦਾ ਮੁਸਲਮਾਨ ਹੋਣਾ ਜ਼ਰੂਰੀ ਹੈ ਜੀ। ਠੀਕ ਹੈ। ਇਹ ਸੀਨਾ ਬਸੀਨਾ ਜਿਹੜੀਆਂ ਖਬਰਾਂ ਨੇ, ਕਿਉਂਕਿ ਸਾਡੀ ਇਹ ਉਸ ਵਕਤ ਦੇ ਸਮਾਜ ਜਾਂ ਜੋ ਕੋਈ ਸਾਡਾ ਇਹਨਾਂ ਦਾ ਹਿੰਦੂਆਂ ਦੇ ਨਾਲ ਮਿਲ ਜੁਲ ਕੇ ਰਹਿੰਦੇ ਆ, ਸਮਾਜ ਇਹਨਾਂ ਦਾ, ਇਹਨਾਂ ਨੂੰ ਕੋਈ ਡਸ਼ਾ ਨਹੀਂ ਸੀ ਹੁੰਦਾ। ਠੀਕ ਹੈ। ਇਹ ਕਹਿੰਦੇ ਨੇ ਕਿ ਉੱਥੇ ਟੋਇਆ ਉਹਨੇ ਕੱਢਣਾ, ਤੇ ਉਹਦੀਆਂ ਭਰਜਾਈਆਂ ਹੁੰਦੀਆਂ ਸਨ, ਉਹ ਤੇ ਇੱਕ ਵੱਡਾ ਪਿਸ਼ਾਬ ਚੁੱਕ ਕਰ ਚੜਨ ਤੋਂ ਉਧਰ ਮਨਾ ਕੀਤਾ। ਗੰਦਸ਼ੰਦ ਪਹਾੜ ਮਾਂ ਨੇ ਵੀ ਉਸ ਆਖਿਆ ਕਿ ਅਮੀ ਇਹ ਗੱਲ ਨਹੀਂ ਚੰਗੀ। ਮਾਂ ਨੇ ਸਮਝਾਇਆ ਬਹੁ ਤੂੰ ਮਜ਼ਾਕ ਕਰ ਛੱਡਣਾ। ਇੱਕ ਦਿਨ ਮੇਰੇ ਕੀ ਜੁੜ ਗਈਆਂ। ਅੱਛਾ, ਫਿਰ ਉਹ ਲੱਭਦੀਆਂ ਫਿਰਨ ਵੀ ਕਿੱਧਰ ਨੂੰ ਗਿਆ, ਫਿਰ ਬਾਵੇ ਨੂੰ ਲੱਭਿਆ। ਉਹਨੇ ਆਖਿਆ ਮੇਰੀ ਕੋਠੀ ਨੂੰ ਆ ਗਿਓ ਕਿ ਫੇਰੀ ਇੱਕ ਦੋ ਵਾਰੀ ਤੇ ਆ ਕੇ ਉੱਠ ਖਲੋਤੀਆਂ। ਅੱਗੋਂ ਫਿਰ ਉਹ ਮਨਾ ਹੋ ਗਈਆਂ। ਫਿਰ ਇਸ ਤਰ੍ਹਾਂ ਡੰਗਰ ਚਾਰ ਦੇ ਝੁਰਦੇ ਹਨ ਤੇ ਇੱਧਰ ਆਓ ਨਾਲ ਪਿੰਡ ਇੱਕ ਰਹਿਮਤਾਬਾਦ, ਉਹ ਵੀ ਬਾਬਾ ਲਖਣ ਵੱਡਾ ਨੇ। ਅੱਛਾ, ਉੱਥੇ 12 ਵਜੇ ਜਾ ਕੇ ਆਰਾਮ ਕਰਨਾ। ਕੁਛ ਕਿ ਆਮ ਉਹਨਾਂ ਉੱਥੇ ਕੀਤਾ। ਉੱਥੇ ਵੀ ਇਹਦੇ ਨਾਂ ਦੇ ਉੱਤੇ ਉਹਨਾਂ ਬਣਾਇਆ, ਵੈਸੇ ਕਬਰ ਕੋਈ ਨਹੀਂ। ਜੀ ਜੀ ਜੀ। ਇਹਦੇ ਨਾਲ ਉਹਨਾਂ ਕੁਛ ਇਹ ਕੀਤਾ ਕਿ ਉਹਦਾ ਬਣਾਇਆ ਨਾ ਦਰਬਾਰ ਜਿਹਾ, ਉਹਦੇ ਮਸਲੇ ਨੇ,
ਪੱਲਾ ਰਸੂਲ ਦੇ ਕੋ ਨਾਂ ਨੇ ਆਯਾਤ ਕਰੀਮਾ ਉੱਤੇ ਲਿਖੀ ਹੈ, ਚੁੰਨੀਆਂ ਵਗੈਰਾ ਲਾਈਆਂ ਨਾਲ ਉੱਥੇ ਵੀ ਇਸ ਤਰ੍ਹਾਂ ਚੱਪੜ। ਅੱਛਾ ਅੱਛਾ ਅੱਛਾ, ਠੀਕ। ਤੇ ਇੱਥੇ ਵੀ ਇਹੋ ਹੀ ਅੱਗੋਂ ਮੇਰਾ ਮਤਲਬ ਨਾ ਜੋ ਹਾਲਾਤ ਹੁੰਦੇ ਗਏ ਇਹਨੂੰ ਵਧਾਉਂਦੇ ਗਏ ਜੀ ਜੀ ਹੈ ਜੀ, ਠੀਕ ਹੈ। ਤੇ ਇਹ ਕੋਈ ਨਾ ਕਿਤੇ ਆਪ ਹੀ ਹੈ ਉਹ ਕੀ ਹੈ ਜੀ, ਇੱਕ ਸੰਡੇ ਦੇ ਉੱਤੇ ਮੂੰਹ ਪਿਛਾਂ ਕਰਕੇ ਤੇ ਬਹਿ ਕੇ ਤੇ ਟੁੱਟ ਗਿਆ ਕਬਰ ਉਹਨਾਂ ਦੀ ਤੇ ਕੋਈ ਨਹੀਂ, ਹਾਂ ਜਿਉਂਦੇ ਹੀ ਤਾਂ ਟੁੱਟ ਗਏ। ਅੱਛਾ ਅੱਛਾ ਅੱਛਾ, ਇਹ ਜਿਹੜੇ ਹੁਣ ਇਹ ਗੁੱਜਰ ਅੱਜ ਕੱਲ੍ਹ ਮਤਵੱਲੀ ਨੇ ਨਾ, ਜੀ। ਇਹ ਉਹਨਾਂ ਦੇ ਕੋਲ ਇਹਨਾਂ ਦੇ ਬਡੇਰੇ ਬਹਿੰਦੇ ਖਲੋਦੇ ਆ, ਅੱਛਾ ਅੱਛਾ, ਇਹਨਾਂ ਲਈ ਉਹਨਾਂ ਦਾ ਪਿਆਰ ਹੋ ਗਿਆ। ਠੀਕ। ਇਹ ਗੁਜਰਾਂ ਦਾ ਜਿਹੜਾ ਘਰ ਹੈ, ਜਿਹੜੇ ਇਸ ਵੇਲੇ ਦਰਬਾਰ ਦੀ ਟਹਿਲ ਸੇਵਾ ਕਰ ਰਹੇ ਨੇ ਮਤਵੱਲੀ ਨੇ, ਉਹ ਵੀ ਜੱਦੀ ਇੱਥੋਂ ਦੇ ਰਹਿਣ ਉਹ ਵੀ ਵਾਲੇ। ਜੱਦੀ ਦੇ ਇੱਥੋਂ ਦੇ ਗੁੱਜਰ ਇੰਡੀਆ ਦੇ। ਠੀਕ ਹੈ। ਉਹ ਜਾਣ ਲੱਗਿਆ ਫਿਰ ਉਹਨਾਂ ਦੀ ਨਿਸਬਤ ਉਹਨਾਂ ਦੇ ਨਾਲ ਰਲ ਗਈ, ਹਾਂ ਹਾਂ, ਇਹਨਾਂ ਨੂੰ ਉਹ ਦੇ ਗਏ। ਠੀਕ ਤੇ ਹੈ। ਦਰਬਾਰ ਦੇ ਨਾਲ ਪੈਲੀ ਵੀ ਕੋਈ 5-6 ਕਿੱਲੇ ਆਇਆ ਸੀ। ਅੱਛਾ, ਹਾਂਜੀ, ਠੀਕ ਹੈ, ਉਹ ਫਿਰ ਇਸਤੇਮਾਲ ਹੋਈ। ਸਹੀ ਹੈ। ਇਹਨਾਂ ਦਾ ਇੱਕ ਪਟਵਾਰੀ ਸੀ ਗੁੱਜਰ, ਅੱਛਾ, ਉਹਨੇ ਆਖਿਆ ਦਰਬਾਰ ਹੋ ਸਕਦਾ ਇੰਡੀਆ ਦਾ ਹੈ, ਹਾਂ ਇੰਡੀਆ ਕਾਰ ਦਾ, ਕਿਸੇ ਵਕਤ ਵੀ ਹਾਂ। ਤੁਹਾਡੇ ਕੋਲ ਟੁੱਟ ਜੇ ਹਾਂ। ਪੈਲੀ ਤੇ ਤੁਹਾਡੇ ਨਾਲ ਰਹੇਗੀ। ਹਾਂ, ਇਹ ਪੱਪੂ ਦਾ ਪਿਓ ਸੀ ਉਦੋਂ, ਅੱਛਾ ਅੱਛਾ ਅੱਛਾ, ਪਟਵਾਰੀ ਖਿਤਾਬ ਬਖਸ਼। ਠੀਕ ਹੈ ਉਹ ਫਿਰ ਲਾ ਕੇ ਤੇ ਇਹਨਾਂ ਦੇ ਨਾਲ ਦਵਾ ਗਿਆ ਜੀ, ਠੀਕ ਹੈ। ਮੁਕੱਦਮਾ ਚੱਲਦਾ ਸੀ ਇਹਨਾਂ ਦਾ ਦਰਬਾਰ ਦਾ। ਅੱਛਾ, ਤੇ ਅੱਛਾ। ਮੈਂ ਮੁਕਾਬਲੇ ਦਾ ਅਜੇ ਵੀ ਚੱਲਦਾ ਪਿਆ, ਠੀਕ ਹੈ, ਸ਼ਾਇਦ ਕਿਤੇ ਉਹ ਕਦੀ ਕਦੀ ਤਰੀਕ ਤੇ ਜਾਂਦੇ। ਠੀਕ ਠੀਕ। ਅੱਜ ਕੱਲ੍ਹ ਦੌਰ ਹੈ ਜਿਹਦਾ ਬਾਬਾ ਜੀ, ਜਿਸ ਤਰ੍ਹਾਂ ਮੈਂ ਤਕਰੀਬਨ ਅੱਜ ਤੋਂ 2 ਸਾਲ ਪਹਿਲੇ ਜੁਦਾਲਾ ਪਿੰਡ ਦੇ ਵਿੱਚ ਇੱਕ ਇੰਟਰਵਿਊ ਕੀਤਾ, ਜੀ। ਬਾਬਾ ਜੀ ਚੌਧਰੀ ਅਬਦੁਲ ਮਾਲਕ ਨੰਬਰਦਾਰ ਸਾਹਿਬ ਘੁੰਮਣ, ਤੇ ਉਹਨਾਂ ਦੇ ਵੱਡੇ ਭਾਈ ਸਨ ਇੱਕ ਪਟਵਾਰੀ ਸਾਹਿਬ। ਅੱਛਾ। ਉਹਨਾਂ ਦਾ ਕਹਿਣਾ ਸੀ ਬੜੀ ਬੜੀ ਦੂਰੋਂ ਲੋਕ ਇੱਥੇ ਆਉਂਦੇ ਨੇ, ਕਰਾਚੀ ਤੱਕ ਪੁੱਤਰਾ ਹੀ ਦੁਨੀਆ ਵੇਖੀਏ, ਸਾਡੀਆਂ ਰੋਈਆਂ ਚੱਗੇ ਪੈਦਲ ਲੋਕ, ਕਿਉਂਕਿ ਲਾਰੀਆਂ 1-2 ਲਾਰੀ ਗੁਜ਼ਰਨੀ, ਲੋਕਾਂ ਨੇ ਉੱਤਰ ਕੇ ਤੇ ਦੂਰ ਦੂਰ ਤੱਕ ਜਾਣਾ। ਤੇ ਇੱਥੋਂ ਸਾਡੇ ਡੇਰਿਆਂ ਤੋਂ ਲੋਕ ਲੰਘ ਕੇ ਜਾਂਦੇ ਸਨ, ਜਿਹੜੇ ਉਧਰ ਆਪਣਾ ਬੰਨ ਬਾਜੂ ਦੇ ਰੋਡ ਦੀ ਮੈਂ ਗੱਲ ਕਰ ਰਿਹਾ ਹਾਂ। ਤੇ ਫਿਰ ਸਾਰੀ ਬਾਤ ਜੁਦਾਲੇ ਤੋਂ ਨਾ ਕਿ ਉਹਨਾਂ ਲੋਕਾਂ ਨੇ ਆਣਾ, ਤੇ ਕੀ ਆਇਆ ਇਸੇ ਤਰ੍ਹਾਂ ਹੀ ਗੱਲ ਹੈ, ਲੋਕ ਬਹੁਤ ਦੂਰੋਂ ਦੂਰ ਇੱਥੇ ਆ ਕੇ ਨਹਾਉਂਦੇ ਨੇ, ਉਹ ਤਲਾਅ ਜਿਹੜਾ ਬਣਿਆ। ਅਜੇ ਤੇ ਵੀ ਕੇ ਅੱਛਾ, ਅਜੇ ਵੀ ਹਾਂਜੀ, ਅਜੇ ਵੀ ਲੋਕ ਬੜੀ ਹਾਂ। ਤੇ ਮੈਂ ਵੇਖਿਆ ਬੜੀ ਰੌਣਕ ਲੱਗੀ ਉੱਥੇ ਹਰ ਇਤਵਾਰ ਨੂੰ, ਇਸੇ ਤਰ੍ਹਾਂ ਹੀ ਰਸ਼। ਐਤਵਾਰ ਇੱਥੇ ਤੇ ਜਿਹੜਾ ਹੈ ਨਾ ਤਕਰੀਬਨ ਚੇਤਰ ਦਾ ਮਹੀਨਾ, ਅੱਛਾ ਇਹ ਹੁਣ ਕਿਉਂਕਿ ਪਹਿਲਾਂ ਦਹਿਸ਼ਤ ਕਰਦੀ ਸੀ, ਜੀ ਜੀ, ਹੁਣ ਇਹ ਬਿਮਾਰੀ ਦੀ ਵਜ੍ਹਾ ਨਾਲ ਕੋਈ ਥੋੜਾ ਜਿਹਾ ਨਾ ਘਟ ਗਿਆ ਲੈ। ਫਸਲਿਆਂ ਨੇ, ਬਾਕੀ ਇਹ ਪੂਰਾ ਜਿਹੜਾ ਸੀ ਨਾ ਚੇਤਰ ਦਾ ਮਹੀਨਾ ਹੂੰ, ਜ਼ਬਰਦਸਤ ਹੁੰਦਾ ਹੀ, ਔਰ ਖਾਸ ਕਰ 14, 15, 16 ਇਹ ਹਫਤਾ ਬੜਾ ਜ਼ਬਰਦਸਤ, ਹਰ ਚੀਜ਼ ਦੀ ਐਕਟੀਵਿਟੀ ਆਈ ਹੁੰਦੀਆਂ, ਢੂੜੇ ਜੀ ਜੀ, ਥੀਏਟਰ ਹੀ ਮੈਂ ਆਪ ਹੀ ਵੇਖਿਆ ਤੇ ਉਹਦੇ ਅੱਛਾ, ਸਿਨੇਮੇ, ਸਹੀ ਹੈ, ਸਰਕਸ ਵਗੈਰਾ ਬੜੇ ਕੁਝ ਹੁੰਦੇ ਆ। ਠੀਕ ਹੈ, ਠੀਕ ਹੈ। ਤੇ ਕੋਈ ਨੁਕਸਾਨ ਪਹੁੰਚਿਆ ਦਰਬਾਰ ਨੂੰ ਕਿਵੇਂ ਪਾਕਿਸਤਾਨ ਵੇਲੇ ਜਦੋਂ ਤਕਸੀਮ ਹੋਈ ਹੈ, ਜਾਂ ਬਾਅਦ ਵਿੱਚ ਕੀ ਹਾਲ ਹੋਇਆ ਜਦ ਉਧਰ ਦੇ ਲੋਕ ਇੱਧਰ ਆਏ, ਇਹ ਕੋਈ ਥੋੜੀ ਜਿਹੇ ਬਾਰੇ, ਜਾਂ ਫਿਰ ਕਿਵੇਂ ਇਹਨਾਂ ਲੋਕਾਂ ਨੂੰ ਪਤਾ ਚੱਲਿਆ ਕਿ ਯਾਰ ਕੋਈ ਬੜੀ ਭਾਰੀ ਜਗ੍ਹਾ ਵੇ, ਇੱਥੇ ਨਹੀਂ ਅਸੀਂ ਕੋਈ ਉਹੋ ਜੀ ਪਾਰਟੀਸ਼ਨ ਤੋਂ ਬਾਅਦ ਚ, ਜੀ ਜੀ, ਪਾਰਟੀਸ਼ਨ ਤੋਂ ਬਾਅਦ ਚ ਵੀ ਸਿੱਖ ਵੀ ਤੇ ਹਿੰਦੂ ਇਸ ਤਰ੍ਹਾਂ ਹੁੰਦੇ ਨੇ, ਅੱਛਾ ਅੱਛਾ, ਆਉਂਦੇ ਨੇ, ਆਉਂਦੇ ਨੇ, ਠੀਕ ਹੈ। ਆਪਣੇ ਆਪਣੇ ਕੁਛ ਜਿੱਤੇ ਜਿੱਤੇ ਮਕਾਨ ਤੇ ਬਣਾ ਕੇ ਗਏ, ਹਾਂ ਹਾਂ, ਉਹ ਵੇਂਦੇ ਨੇ, ਠੀਕ ਹੈ, ਫਿਰ ਹੋਰ ਜਿਹੜੇ ਉਸ ਵਕਤ ਦੇ ਪੁਰਾਣੇ ਸਨ ਨਾ, ਹੁਣ ਤੇ ਨਹੀਂ ਤੋਂ ਕੋਈ ਐਸਾ ਕੁਝ ਹਾਂਜੀ, ਪਹਿਲਾਂ ਦੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਨੇ। ਮੈਂ ਆਪ ਹੀ ਤੇ ਦਰਬਾਰ ਦੇ ਵੀ ਜਾਂਦੇ ਸੀ, ਇੱਥੇ ਵੀ ਉਹ ਆਪਣਾ ਦਰਬਾਰ ਦੇ ਵੀ ਜਾਂਦੇ ਆ, ਕਈ ਜਿਹੜੇ ਸਲਾਮ ਕਰਦੇ ਹਨ, ਪੈਂਦੇ ਖਲੋਂਦੇ। ਹਾਂਜੀ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਵੀ ਇੱਥੇ ਵੀ ਹੈ ਨੇ ਲੋਕ, ਇਹ ਆਪਣਾ ਸਿੱਖਾਂ ਹਿੰਦੂਆਂ ਦੀ ਰੈਜ਼ੀਡੈਂਸ਼ੀਅਲ ਇਹ ਤੇ ਪਾਕਿਸਤਾਨ ਚ ਵੀ ਹੈ ਬਥੇਰੀ। ਹਾਂਜੀ, ਬਿਲਕੁਲ ਹੈ ਜੀ, ਬਿਲਕੁਲ ਹੈ, ਉਹ ਉਧਰੋਂ ਆਉਂਦੇ ਹਨ ਇੰਡੀਆ ਦੇ, ਠੀਕ ਤੇ ਹੈ, ਉਹਨਾਂ ਨੂੰ ਮਿਲਦੇ ਹਨ ਜਿਹੜੇ ਮਕਾਨ ਉਹਦੇ ਹੁੰਦੇ ਹਨ ਨਾ। ਸਹੀ ਹੈ, ਹਾਂ, ਤੇ ਅਸੀਂ ਵੀ ਬਾਤ ਕਰ ਉਹਨੇ ਮਗਰ ਤੁਰਦਿਆ ਜਾਣਾ ਵੀ ਇੰਡੀਆ ਦੇ ਆਏ ਨੇ ਬੰਦੇ ਵੀ। ਅੱਛਾ ਅੱਛਾ ਅੱਛਾ, ਸਹੀ ਹੈ, ਸਹੀ ਹੈ। ਇਹ ਫਿਰ ਸਾਡੇ ਇੱਥੇ ਦੀਦਾ ਨਿਸ਼ਟਾ ਆਪਣਾ ਨਹੀਂ ਮਲਕ, ਉਹ ਇੱਥੇ ਜੁੜ ਗਿਆ ਹੈ। ਅੱਛਾ, ਕਾਲਾ ਤੇ ਨਹੀਂ ਆਸਰੇ ਦੀ ਗੱਲਾਂ ਤੇ ਅਕਸਰ ਬੋਤਰ ਵੇਖੀ ਅਸੀਂ ਆਪੀ ਵੇਖੀਆਂ ਨੇ। ਅੱਛਾ, ਤੇ ਬਿਲਕੁਲ ਹਕੀਕਤ ਹੈ ਕਿ ਅਸੀਂ ਸਾਡੀ ਅਜੇ ਉਮਰ ਕਿੰਨੀ ਕੁ ਹੈ, ਅਸੀਂ ਆਪੀ ਅੱਖ ਨਾਲ ਵੇਖਿਆ, ਫਿਰ ਉਹਦੇ ਜੀ ਮਜ਼ਾਕ ਕਰਦੇ ਸੀ, ਉਹ ਵੀ ਫਿਰ ਉੱਥੇ ਜੁੜ ਗਏ ਨੇ। ਅੱਛਾ, ਜਿਹੜੀ ਵੀ ਇੱਕ ਜੋ ਹੋ ਗਿਆ ਹਾਂਜੀ, ਗੁਲਾਮ ਸਾਹਿਬ, ਹਾਂਜੀ, ਪਹਿਲਾਂ ਦੇ ਮੈਂ ਢਾਹ ਚੁਣਾ, ਮੈਨੂੰ ਮੈਂ ਢਾਹ ਗਿਆ। ਬਿਲਕੁਲ ਉਹ ਵੀ ਜੁੜ ਗਏ। ਸਹੀ। ਜੁੜਨ ਤੋਂ ਮੁਰਾਦ ਬਾਬਾ ਜੀ ਕੀ ਤੁਸੀਂ ਲੈਂਦੇ ਹੋ? ਇਹ ਜੋੜਾਂ ਦੀਆਂ ਦਰਦਾਂ ਸ਼ਰਦਾਂ ਹੁੰਦੀਆਂ। ਹਾਂ, ਉੱਠਿਆ ਨਹੀਂ ਜਾਂਦਾ। ਕਹ ਲੋ ਕਿ ਕੋੜਪਨ ਕਹਿ ਸਕਨੇ ਇਹਨੂੰ ਅਸੀਂ। ਕੋੜਪਨ ਤੇ ਚਲੋ ਕਹਿ ਲੋ ਗੈਂਠੀਆਂ ਸਮਝ ਚਲੋ ਕਿ ਇਸ ਤਰ੍ਹਾਂ ਦੀ ਮਿਲਦੀ ਜੁਲਦੀ ਅੱਛਾ ਅੱਛਾ, ਜੋੜਾਂ ਦਰਦਾਂ ਖਾਰਸ਼ ਵਾਲੇ ਲੋਕ ਵੇਖੇ ਨੇ ਮੈਂ। ਅੱਛਾ ਅੱਛਾ। ਤੇ ਜਦੋਂ ਤੱਕ ਤੁਸੀਂ ਉਸ ਤਲਾਅ ਚ ਨਹਾਣਾ ਨਹੀਂ, ਉਦੋਂ ਤੱਕ ਤੁਹਾਡਾ ਤੁਸੀਂ ਠੀਕ ਨਹੀਂ ਹੋਣਾ। 2 ਵਾਰੀ ਇਹ ਨਾ ਗਵਰਨਮੈਂਟ ਦੇ ਇੰਟਰ ਦੇ ਵਿੱਚ ਆਇਆ ਹੈ। ਅੱਛਾ, ਦਰਬਾਰ ਠੀਕ ਹੈ। ਇੱਕ ਵਾਰ ਸਾਡੀ ਅੱਖਾਂ 'ਚ ਵੀ ਆਇਆ, ਪਹਿਲਾਂ ਵੀ ਉਹਨਾਂ ਫਿਰ ਕੀ ਕੀਤਾ, ਇੱਥੇ ਮਤਵੱਲੀ ਭਾਈ ਹੁੰਦੇ ਹਨ ਜਿਹੜੇ ਕੋ ਆਪਣੇ ਗਵਰਨਮੈਂਟ ਦੇ ਬੰਦੇ ਨੇ। ਅੱਛਾ ਅੱਛਾ, ਮੈਂ ਪਾਪ ਦੇ ਬੰਦੇ। ਮਹਿਕਮਾ ਕਾਬ ਦੇ ਬੰਦੇ। ਹਾਂ ਹਾਂ, ਸਹੀ ਰਿਪੋਰਟ ਗਵਰਨਮੈਂਟ ਨੇ ਹਣ ਦਿੰਦੇ। ਅੱਛਾ, ਜਿੰਨੀ ਕੋਈ ਇਨਕਮ ਇੱਥੇ ਹੁੰਦੀ ਸੀ। ਹਾਂ, ਫਿਰ ਮੁਲਾਜ਼ਮ ਸਾਹਿਬ ਨਾਲ ਹਿਸਾਬ ਲਾਇਆ, ਨਾਲੇ ਗੱਲ ਸਰਕੇਵੇ ਬਹੁਤ ਪੈਸਾ ਚੱਲਦਾ ਹੈ, ਇਹਨਾਂ ਕੋ ਪੈਸਾ ਵੱਲ ਸੀ ਜਿਹੜੇ ਮਤਵੱਲੀ ਨੇ ਬੈਠੇ, ਇਹਨਾਂ ਦੇ ਕੇ ਤੇ ਫਿਰ ਆਪਣੇ ਨਾਲ ਲਵਾ ਦੇਣਾ।
ਫਿਰ ਉਹ ਜਾ ਕੇ ਤਾਂ ਪਾਣੀ ਲੈ ਗਏ ਲਾਹੌਰ ਲੈਬਾਰਟਰੀ 'ਚ। ਅੱਛਾ। ਉੱਥੇ ਇਹਦਾ ਤਜਜ਼ੀਆ ਕਰਾਇਆ ਇਤਲਾ ਦੇ ਪਾਣੀ ਦਾ। ਅੱਛਾ। ਉਹਨਾਂ ਕਿਹਾ ਕਿ ਚੌਂਕੇ ਦੀ ਚਾਹ ਫਿਰ ਬੋਰਡ ਸਨ, ਬਾਕੀ ਆ ਸਭ ਵਿਕੇ ਨੇ। ਹਾਂ। ਉਹ ਜਿਹੜੀਆਂ ਹਵਾਈ ਸ਼ਾਖਾ ਸਨ ਉਹ ਵੀ ਪਾਣੀ ਦੇ ਡੁੱਬਦੀਆਂ ਵਿਕੀਆਂ। ਅੱਛਾ। ਉਹਨਾਂ ਕਿਹਾ ਬੋਰਡ ਦੇ ਵਿੱਚ ਸ਼ਫਾ ਹੈ। ਹਾਂ। ਉਹਦੀਆਂ ਜੜ੍ਹਾਂ ਪਾਣੀ ਚ ਲਿਆਦਾ, ਪਾਣੀ ਦੇ ਵਿੱਚ ਸ਼ਫਾ ਹੈ, ਦਰਬਾਰ 'ਚ ਕੋਈ ਨਹੀਂ। ਉਹਨਾਂ ਫਿਰ ਪਾਣੀ ਤੇ ਕਬਜ਼ਾ ਕੀਤੀ ਰੱਖਿਆ। ਇੱਥੇ ਜਿਹੜਾ ਪੜਦੇ ਜੇ ਉਹਨਾਂ ਧਾਰ ਕੇ ਨੇ ਬਹਿ ਜਾਣਾ ਖਜ਼ਾਨਾ ਵਗੈਰਾ। ਅੱਛਾ ਅੱਛਾ। ਲੋਕ ਕਾਇਲ ਸਨ ਦਰਬਾਰ ਦੇ, ਉਹ ਲੋਕਾਂ ਪੈਸੇ ਉੱਤੇ ਚਾਣ। ਜੀ ਜੀ। ਫਿਰ ਵੀ ਇਹਨਾਂ ਉਹ ਘਾਟਾ ਹੀ ਸਮਝਿਆ। ਅੱਛਾ। ਕੁਛ ਇਹਨਾਂ ਪੈਸੇ ਦੇ ਕੇ ਫਿਰ ਉਹ ਵੀ ਆਪਣੇ ਨਾਮ ਲਵਾ ਲਿਆ। ਅੱਛਾ ਅੱਛਾ। ਇਸ ਤਰ੍ਹਾਂ ਨਿਸ਼ੇਬ ਅਪਰਾਧ ਹੀ ਹੁੰਦੇ ਰਹੇ ਨੇ, ਕਦੀ ਇਹਨਾਂ ਦੇ ਆਪ ਕਦੀ ਗੌਰਮੈਂਟ। ਠੀਕ ਠੀਕ। ਤੇ ਉਹ ਜਿਹੜੀ ਤਲਾਅ ਵਾਲੀ ਜਗ੍ਹਾ 'ਤੇ ਜਿੱਥੇ ਪਾਣੀ ਇਸ ਵੇਲੇ ਇਕੱਠਾ ਹੋਇਆ ਪਿਆ ਹੋਵੇ, ਤੇ ਉਹ ਐਸੇ ਜਗ੍ਹਾ 'ਚ ਉਹ ਖੋਦਦੇ ਰਹਿੰਦੇ ਸਨ, ਉਹ ਬਜ਼ੁਰਗ ਜਿਹੜੇ ਸਨ ਇੱਥੇ ਮਤਲਬ ਖੱਡੇ ਮਾਰਦੇ ਰਹਿੰਦੇ ਸਨ। ਠੀਕ ਹੈ ਠੀਕ ਹੈ। ਅੱਛਾ ਬਾਬਾ ਜੀ, ਇਸ ਵੇਲੇ ਦੇ ਛਾੜਾ ਪਿੰਡ 'ਚ ਜੱਦੀਆਂ ਬਜ਼ੁਰਗਾਂ ਦੇ ਵਿੱਚੋਂ ਕੋਈ ਬੰਦਾ ਨਹੀਂ ਰਿਹਾ ਜਿਹੜੇ ਆਈ ਵਿਟਨੈਸ ਹੋਣ 1947। ਬਿਲਕੁਲ ਠੀਕ ਹੈ। ਮਤਲਬ ਕੋਈ ਬੰਦਾ ਸਾਨੂੰ ਕੋਈ ਪੁਰਾਣੀ ਗੱਲ ਨਹੀਂ ਸੁਣਾਉਣ ਲੱਗਾ, ਹਨਾ? ਮੈਂ ਤਾਂ ਸਮਝਦਾ ਕਿ ਇਹਨਾਂ ਦੇ ਵਾਰਿਸ ਸਾਹਿਬ ਜਿਹੜੇ ਨੇ ਨਾ ਇਸ ਪਿੰਡ ਦੇ ਵਿੱਚ, ਉਹ ਕੋ ਅੱਲਾਹ ਤਾਲਾ ਮਿਹਰਬਾਨੀ ਕਰੇ ਕੁਛ ਹੈ ਨਹੀਂ ਇਸ ਤਰ੍ਹਾਂ ਦੇ। ਬਾਕੀ ਕੋਈ ਨਹੀਂ ਉਹਨਾਂ ਦੀ ਉਮਰ। ਚਲੋ, ਲੇਕਿਨ ਤੂੰ ਉਹਨਾਂ ਨੇ ਤਾਂ ਗੱਲ ਸੁਣਾਈ ਨਾ ਪਿੱਛੋਂ ਜਿੱਥੋਂ ਉੱਠ ਕੇ ਆਏ ਉਸ ਇਲਾਕੇ ਦੇ, ਉਸ ਪਿੰਡ ਦੀ। ਇੱਥੋਂ ਸਾਡੇ ਤੋਂ ਪਹਿਲਾਂ ਇੱਥੇ ਆਏ ਸਨਗੇ। ਹਾਂ ਹਾਂ ਸਹੀ। ਸਾਡੇ ਤੋਂ ਆਉਣ ਤੋਂ ਪਹਿਲਾਂ ਇਹ ਆਏ ਸਨ। ਬਚਨ ਸਿੰਘ ਜੀ ਨੂੰ ਬਚਨ ਸਿੰਘ ਵੀ ਕਹਿ ਦਿੰਦੇ ਨੇ, ਉਹਨਾਂ ਦਾ ਉੱਥੇ ਵੀ ਵਿਆਹ ਹੋਇਆ ਸੀ ਪਹਿਲਾਂ, ਤੇ ਉਹਨਾਂ ਦੇ ਜਿਹੜੇ ਘਰੋਂ ਸਨ ਉਹ ਪੂਰੇ ਹੋ ਗਏ ਸਨ, ਤੇ ਉਹਨਾਂ ਦੇ ਦੋ ਬੱਚੇ ਸਨ ਤੇ ਉਹ ਵੀ ਉੱਥੇ ਪੂਰੇ ਹੋ ਗਏ ਸਨ। ਸ਼ਾਇਦ ਉਹਨਾਂ ਨੂੰ ਜਾਣਦੇ ਹੋਣਗੇ ਸਾਰੇ, ਉਹਨਾਂ ਦੇ ਮੁੰਡੇ ਸਨ ਤੇ ਬਾਬਾ ਤਗੜੇ ਦੋ ਵੀ ਪੂਰੇ ਹੋ ਗਏ ਸਨ, ਤੇ ਉਹ ਸਦਮੇ ਦੇ ਵਿੱਚ ਹੀ ਮਤਲਬ ਉਹਨਾਂ ਦੇ ਘਰ ਦੇ ਹੀ ਪੂਰੇ ਹੋਏ ਸੀ ਉੱਥੇ। ਬਾਕੀ ਉਹਨਾਂ ਦਾ ਵਿਆਹ ਦੁਬਾਰਾ ਫਿਰ ਇੱਧਰ ਆ ਜਾਂਦਾ ਸੀ। ਮਤਲਬ ਇਹ ਤੇ ਗੱਲਾਂ ਉਹ ਹੀ ਤਸਦੀਕ ਕਰ ਸਕਦੇ ਨੇ ਜਿਹਨਾਂ ਦਾ ਦੌਰ ਵੇਖਿਆ ਹੈ। ਤੇ ਤੁਹਾਡਾ ਇਹ ਕਹਿਣਾ ਵੇ ਕਿ ਜੀ ਪੁਰਾਣਿਆਂ ਬਜ਼ੁਰਗਾਂ 'ਚ ਕੋਈ ਵੀ ਆਸਾਂ ਦੇ ਵੀ ਸੀਨਾ ਮਸੀਨਾ ਜਿਹੜੀ ਕਬਰ ਟੁਰੀ ਆਈ ਹੈ ਨਾ, ਉਹ ਦਸੀ ਚਸ਼ਮਦੀਦ ਨੇ। ਠੀਕ। ਸ਼ਾਦੇ 'ਚ ਗੱਲ ਕੋਈ ਜੀ ਠੀਕ। ਰਛਾੜੇ ਦੇ ਜਿਹੜੇ ਚਾਰ ਚੁਫੇਰੇ ਦੇ ਪਿੰਡ ਨੇ ਉਹਨਾਂ ਦੇ ਕੋਰਾ ਨਾਂ ਲੈ ਲਓ। ਮਸਲਨ ਇਹਦੇ ਮਗਰਬ ਦੀ ਤਰਫ, ਇਧਰ ਮਗਰਬ ਵੱਲ। ਅੱਛਾ। ਲੈਂਦੇ ਛੋਟਾ ਜਿਹਾ ਪਿੰਡ ਕੋਟ ਲੈਬ ਤੇ ਮੱਤੇ ਕੀ। ਠੀਕ ਹੈ। ਨਾ ਥੋੜਾ ਜਿਹਾ ਅਗਲੇ ਪਾਸੇ ਟੁਰ ਪਈ ਇੱਕ ਸੁਹਾਵੀ ਪਿੰਡ ਹੈ ਜੀ। ਇਧਰ ਜਨੂਬ ਵੱਲ ਨੂੰ। ਫਿਰ ਅੱਗੇ ਫਿਰੋਜ਼ ਕੇ ਨੇ। ਠੀਕ ਹੈ। ਹਾਂਜੀ। ਫਿਰੋਜ਼ ਕੇ ਅੰਦਰ ਇੱਧਰ ਫਿਰ ਹੋਰ ਜਨੂਬ ਨੂੰ ਤੁਰ ਜੇ ਮੈਂ ਛੱਡੋਂ ਟੁਰੀਏ ਤੇ ਛੋਟਾ ਜਿਹਾ ਕੋਟ ਗੁਲਾਮਾਂ ਦੀਆਂ ਜੁਦਾਲਾ ਹੈ। ਜੀ ਜੀ ਜੀ। ਨਾਲ ਡੁਗਰੀ ਹੈ ਚੜਦੇ ਵਾਲ, ਨਾਲ ਡੁਗਰੀ ਤੇ ਬਿਲਕੁਲ ਚੜਦੇ ਵਾਲ 5 ਗਰਾਈਆਂ ਨੇ। ਠੀਕ ਹੈ। ਅੱਗੇ ਸ਼ਮਾਲ ਦੀ ਤਰਫ ਤੁਰ ਜੇ ਜਾਵਾਂਗੇ ਤੇ ਦੌਕੇ ਨੇ। ਦੌਕੇ ਦੋ ਨੇ, ਇੱਕ ਛੋਟਾ ਤੇ ਇੱਕ ਵੱਡਾ। ਇਹਦਾ ਦੂਜਰ ਵੇ। ਜੀ ਠੀਕ ਹੈ ਠੀਕ ਹੈ। ਤੇ ਜੀ ਜੀ ਮਾਸ਼ਾਅੱਲਾ ਜੀ, ਬਜ਼ੁਰਗ ਆਪਣੇ ਵਕਤ ਦੇ ਮੈਂ ਸਮਝਦਾ ਕਿ ਉਸ ਵੇਲੇ ਤਾਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਨੇ, ਕਿਉਂਕਿ ਉਸ ਵੇਲੇ ਤੁਹਾਨੂੰ ਪਤਾ ਹੈ ਕਿ ਪੜ੍ਹਾਈ ਦਾ ਕੋਈ ਟ੍ਰੈਂਡ ਨਹੀਂ ਸੀ ਹੁੰਦਾ, ਹਨਾ? ਤੇ ਆਪੀ ਵੇਖਿਆ ਸਾਡੇ ਤੁਸੀਂ ਗ੍ਰੈਜੂਏਸ਼ਨ ਕੀਤੀ ਕਿਹੜੀ ਸੰਨ 'ਚ? ਮੈਂ 65 ਦੇ ਵਿੱਚ ਕੀਤਾ ਮਿਡਲ। ਅੱਛਾ। 70 ਚ ਕੀਤਾ ਜਾ ਕੇ ਮੈਟ੍ਰਿਕ, ਨਾ 68 ਚ ਕੀਤਾ ਮੈਟ੍ਰਿਕ ਜਦਾਲੇ ਇੱਥੇ ਬੁੱਢੇ ਗ੍ਰੈਜ ਸਕੂਲ। ਅੱਛਾ ਠੀਕ ਹੈ। ਨੇੜੇ ਨੇੜੇ ਸਹੀ ਹੈ। ਫਿਰ ਅੱਗੋਂ ਡਸਕੇ ਕਾਲਜ ਜਾ ਕੇ 70 ਚ ਕੀਤਾ ਵੈਥੇ। ਵਾਹ। ਹਾਂਜੀ। ਅੱਗੋਂ ਜਾ ਕੇ 72 ਚ ਜਾ ਕੇ ਮੈਂ EST ਕੀਤਾ ਗੱਖੜ। ਵਾਹ ਜੀ ਵਾਹ। ਮੇਰੀ ਅਪਾਇੰਟਮੈਂਟ 75 ਦੇ ਵਿੱਚ ਬਾਬੇ ਦੀ ਕੋਲੀ ਹਾਈ ਸਕੂਲ ਚ ਹੋ ਗਿਆ। ਅੱਛਾ ਜੀ। ਉਹ ਪ੍ਰਾਈਵੇਟ ਸਕੂਲ ਸੀ, ਭੱਟੋ ਨੂੰ ਨੈਚਰਲਾਈਜ਼ ਬਣਾਤਾ। ਹਾਂ। ਉੱਥੇ ਪਹਿਲਾ ਗਵਰਨਮੈਂਟ ਟੀਚਰ ਮੈਂ ਸਾਂ। ਮਾਸ਼ਾਅੱਲਾ ਜੀ। ਠੀਕ ਹੈ। 85 ਦੇ ਵਿੱਚ ਮੈਂ ਫਿਰ ਉੱਥੇ ਪ੍ਰਾਈਵੇਟ BA ਵੀ ਕੀਤਾ। ਵਾਹ ਜੀ ਵਾਹ। ਠੀਕ ਹੈ। ਫਿਰ ਸਾਰੀ ਸਰਵਿਸ ਉੱਥੇ ਹੀ ਗੁਜ਼ਾਰੀ। ਸਹੀ ਹੈ। ਤੇ 2002 ਦੇ ਵਿੱਚ ਰਿਟਾਇਰਮੈਂਟ ਲੈ ਕੇ ਕਿੰਨੀ ਸਰਵਿਸ ਟੋਟਲ ਤੁਹਾਡੀ? 27 ਕੁ ਸਾਲ ਸੀ, ਕੋਈ ਮਜਬੂਰੀ ਬਣ ਗਈ। ਅੱਛਾ। ਜਿਹਦੀ ਜਿਹਦੀ ਵਜ੍ਹਾ ਨਾਲ ਮੈਨੂੰ ਨੌਕਰੀ ਛੱਡਣੀ ਪਈ ਹੈ ਜਗ੍ਹਾ ਦੀ। ਹਾਂ ਠੀਕ ਹੈ ਠੀਕ ਹੈ। ਬਾਬੇ ਦੀ ਕੋਲੀ ਜੀ ਬਜ਼ੁਰਗ ਇਲਮ ਦੀ ਸ਼ਮਾ ਲੈ ਕੇ ਉੱਥੇ ਆਪਣਾ ਤੇ ਬੜਾ ਦਾਦ ਉਹਨਾਂ ਦਿੱਤਾ। ਅੱਛਾ ਅੱਛਾ। ਬੜਾ ਹਾਂ ਮੇਰਾ ਮਸਲਾ ਜਦੋਂ ਮੈਂ ਰਿਟਾਇਰਮੈਂਟ ਲਈ ਸੀ, ਸਹੀ ਹੈ ਸਹੀ ਹੈ। ਉਹਨਾਂ ਮੈਨੂੰ ਕਾਰ ਦੇ ਵਿੱਚ ਬਿਠਾਇਆ, ਗਾਲਾ ਹੱਥ 'ਚ ਪਾਇਆ। ਅੱਛਾ, ਅੱਗੇ ਵੀਡੀਓ ਵਾਲਾ ਸੀ, ਅੱਛਾ, ਪਿੱਛੇ ਅੱਛਾ। ਦੂਜੇ ਸ਼ਕੀਰ ਸਨ। ਵਾਹ ਜੀ ਵਾਹ। ਰੱਖ ਕੇ ਉਹਨਾਂ ਸਪੀਕਰ ਅੱਗੇ ਨਾ ਤਾਂ ਪੜਦੇ ਆਏ। ਅੱਛਾ ਅੱਛਾ। ਕੋਈ ਸਾਈਕਲਾਂ ਤੇ, ਕੋਈ ਮੇਰਾ ਸਕੂਟਰਾਂ ਤੇ, ਕੋਈ ਜਿਸ ਤਰ੍ਹਾਂ ਵੀ। ਹਾਂ ਹਾਂ। ਬੜੀ ਰਾਜ में एक स्टेप बनाया फिरोज की। ਅੱਛਾ। ਉੱਥੇ ਮੈਨੂੰ ਖੜਿਆ ਕੀਤਾ ਨੇ ਉਹਨਾਂ, ਬੜੀ ਮੇਰਾ ਹੌਸਲਾ ਮਿਲ ਕੀਤੀ। ਮੈਂ ਚਾਲਨ ਜੀ ਫਾਲ ਜੀ। ਬੋਲੇ। ਸਾਡਾ ਵੀ ਮਕਸਦ ਹੈ ਇਹ ਤੁਹਾਡੇ ਨਾਲ ਗੱਲ ਕਰਨ ਦਾ, ਤੁਹਾਡੇ ਕੋਲ ਪੁੱਛਣ ਦਾ ਕਿ ਤੁਸੀਂ ਕਿੱਥੇ ਪੜ੍ਹਾਉਂਦੇ ਰਹੇ, ਕਿਉਂਕਿ ਇਸ ਵੇਲੇ ਤੁਹਾਡੇ ਸ਼ਾਗਿਰਦ ਪਤਾ ਨਹੀਂ ਕਿੱਥੇ ਕਿੱਥੇ ਪਹੁੰਚੇ ਹੋਣਗੇ, ਕਿਹੜੀ ਕਿਹੜੀ ਪੋਸਟ। ਇਹ ਪਿੰਡ ਛਾੜਾ ਜਿਹੜਾ ਨਾ ਸਮਝੋ ਬੜਾ ਬੈਕਵਰਡ ਸੀ ਪਸਮਾਨ ਦਾ। ਇਹ ਜਦਾਲੇ ਜਾਂਦੀਆਂ ਕੋ ਮੇਰੇ ਸਾਹਿਬ ਰਾਜ ਹੋਣਾ। ਅੱਛਾ। ਇਹਨਾਂ ਦਾ ਹੀ ਇੱਕ ਭਾਈ ਹੈ, ਅੱਛਾ। ਉਹ ਮੇਰਾ ਸ਼ਗਿਰਦ ਦੇ ਬੜਾ, ਤੇ ਇਹਦੇ ਵਿੱਚ ਸਿਆਸਤੀ ਵੀ ਬੜਾ ਮਾਸੇ ਉਹਨਾਂ ਦਾ। ਜੀ ਜੀ। ਹੋਰ ਮੁੰਡੇ ਮੇਰੇ ਸ਼ਗਿਰਦ ਸਨ, ਉਹਨਾਂ ਸਾਰਿਆਂ ਤਰਲਾ ਕੀਤਾ ਵੀ ਸਰ ਜੀ ਤੁਹਾਡੇ ਤੋਂ ਇਲਾਵਾ ਦਿਨ ਨਹੀਂ ਬਣਦਾ, ਅੱਛਾ। ਤੁਸੀਂ ਸਾਡੀਆਂ ਬੱਚੀਆਂ ਨੂੰ ਪੜਾਓ। ਅੱਛਾ। ਮੈਂ ਉਸ ਵਕਤ
ਬੜੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਨੇ ਸਾਡੇ ਪਿੰਡ ਦੀ ਮਾਸ਼ਾਅੱਲਾ। ਮੇਰੇ ਕੋਈ ਪੜੀਆਂ ਨੇ। ਵਾਹ ਜੀ ਵਾਹ। ਫਿਰ ਉਹ ਮੈਂ ਉਧਰੋਂ ਸਕੂਲ ਵੀ ਹਾਜ਼ਰ ਕਰਦਾ ਹਾਂ। ਇੱਕ ਮੇਰੀ ਬੱਚੀ ਸੀ, ਜੀ ਇੱਕ ਇਹਨਾਂ ਦੀ ਬਰਾਦਰੀ ਦੀ ਬੱਚੀ ਸੀ, ਉਹਨਾਂ ਨੂੰ ਮੈਂ ਫਿਰ ਮਿਡਲ ਸਕੂਲ ਬਣਾ ਕੇ ਦਿੱਤਾ ਹਿਸਾਬ ਦਾ। ਮੈਥ ਤੇ ਇੰਗਲਿਸ਼ ਸੁਬਾ ਪੜ੍ਹਾ ਕੇ ਮੈਂ ਸਕੂਲੇ ਟੁਰ ਜਾਣਾ। ਹਾਂ ਲੱਗਣੀ ਦੇਰ ਹੀ। ਅੱਛਾ। ਪਰ ਜਦੋਂ ਪਤਾ ਲੱਗਾ ਨਾ ਹੈਡਮਾਸਟਰਾਂ ਨੂੰ, ਹਾਂ। ਤਾਂ ਕਹਿਣ ਲੱਗੇ ਘੁੰਮਣ ਸਾਹਿਬ ਤੁਸੀਂ ਪੜ੍ਹਾਇਆ ਕਰੋ, ਇੱਥੇ ਜਿਹੜਾ ਵੀ ਕੋਈ ਹੋਏਗਾ ਨਾ ਮਸਲਾ ਅਸੀਂ ਹੱਲ ਕਰਾਂਗੇ, ਤੁਹਾਡਾ ਇਲਾਕਾ ਇੰਜ ਦਾ, ਬੱਚਿਆਂ ਨੂੰ ਪੜਾਓ। ਉਦੋਂ ਤੋਂ ਲੱਗ ਹੁਣ ਤੱਕ ਵੀ ਪ੍ਰਾਈਵੇਟ ਸਕੂਲ ਬੱਚਿਆਂ ਦੇ ਤਰੱਕੇ ਹੈ। ਜੀ ਜੀ FA ਵੀ ਕਰਾਇਆ, BA ਵੀ ਕਰਾਇਆ। ਠੀਕ। ਬਾਬਾ ਸਾਡੀ ਰੌਣਕ ਸੀ। ਹੁਣ ਤੇ ਚਲੋ ਬੇਬਾ ਸਕੂਲ ਖੁੱਲ ਗਿਆ, ਹਾਂਜੀ ਹਾਂਜੀ ਲੇਕਿਨ ਠੀਕ ਹੈ। ਬੜੀ ਯਾਨੀ ਬੱਚਿਆਂ ਦੇ ਲਿਹਾਜ਼ ਨਾਲ ਪਿੰਡ ਨੂੰ ਮੈਂ ਬੜਾ ਸਿਰਾਪ ਕੀਤਾ। ਸਹੀ ਪਰ ਸਹੀ ਬੱਚਿਆਂ ਨੂੰ ਸਹੀ ਤੇ ਬੜੀ ਪਿੰਡ ਵਾਲੀ ਬੜੀ ਇੱਜ਼ਤ ਦਿੰਦੇ ਨੇ। ਜੀ ਜੀ ਇਹਨਾਂ ਦੀ ਮੇਰਾ 18 ਵੀ ਬੱਚੇ ਨੇ ਇੱਕ ਪੜ੍ਹਦੀਆਂ। ਅੱਛਾ ਅੱਛਾ ਠੀਕ ਠੀਕ। ਕੋਈ ਐਸਾ ਸ਼ਾਗਿਰਦ ਹੋਇਆ ਜਿਹਨੇ ਬੜਾ ਨਾਂ ਕਮਾਇਆ? ਬੜਾ ਸ਼ਗਿਰਦ ਇੱਥੇ ਪਿੰਡ 'ਚ ਨਹੀਂ ਕੋਈ ਲਾਮ ਪਿੰਡ? 'ਚ ਹਾਂ ਇੱਕ ਰੁਕਨਾਬਾਦ ਦਾ ਮੇਰਾ ਸ਼ਗਿਰਦ ਹੈ, ਉਹਦਾ ਨੂਰਮਾਈ ਨਾਂ ਹੈ। ਅੱਛਾ ਉਹ ਬਰਗੇਡੀਅਰ ਹੋ ਕੇ ਮੇਰੇ ਕੋਲ ਇੱਥੇ ਘਰ ਵੀ ਆਇਆ ਸੀ। ਵਾਹ ਜੀ ਵਾਹ। ਉੱਥੇ ਵੀ ਉਹਨੂੰ ਸੱਜੋ ਤੋਂ ਇੱਥੇ ਵੀ, ਤੇ ਕੋਰ ਕਮਾਂਡਰ ਹੋ ਕੇ ਤੋਂ ਰਿਟਾਇਰਮੈਂਟ ਲੈ ਲਈ। ਵਾਹ ਵਾਹ ਵਾਹ। ਇੱਕ ਮੇਰਾ ਸ਼ਗਿਰਦ ਅੱਜ ਕੱਲ੍ਹ ਪਸਰੂਰ ਡੈਂਟਲ ਹੈ, ਮੇਰੇ ਥੱਲੇ ਉਤਰੇ ਉਹਨੇ ਲਾਏ ਅੱਛਾ। ਮੇਰੇ ਤੌਰ ਤੇ। ਵਾਹ ਜੀ ਅਜੇ ਵੀ ਉੱਥੇ ਹੈ ਤੋਹਫਾ ਤਾਂ। ਅੱਛਾ ਅੱਛਾ ਅਜੇ ਵੀ ਉੱਥੇ ਹੈ। ਠੀਕ ਇੱਕ ਹੈ। ਮੇਰਾ ਸ਼ਗਿਰਦ ਹੈ ਬਾਦਸ਼ਾਹ ਦੇ ਵਿੱਚ, ਹਾਂ ਉਹ ਸੀ ਬਾਦਸ਼ਾਹ ਦਾ ਐਕਸੀਅਨ, ਉਹ ਡਾਇਰੈਕਟਰ ਹੈ। ਅੱਜ ਕੱਲ੍ਹ ਵਿੱਚ ਹੈ ਮਿਲੋ ਅੱਛਾ ਚੌਰੀ ਸਦੀ ਗੁੰਜਾਲੀ ਦਾ ਉਹ ਮਿਲਾ ਚਲੋ। ਜੀ 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 ਠੀਕ ਠੀਕ। ਇੱਕ ਮੇਰਾ ਸ਼ਗਿਰਦ ਹੈ ਅਨਸਾਰੀ ਬਰਾਦਰੀ ਦਾ, ਹੂੰ ਉਹ ਰੱਬ ਨੇ ਇਸਲਾਮਾਬਾਦ ਦੀ ਪੜ੍ਹਨ ਵਾਲੇ ਸਾਈਦ ਦੀ। ਉਹ ਕਿਉਂ ਆਂਦੇ ਨੇ ਵੀ ਆੜਾ ਨਾ ਨਿਊਟਰਨ ਪਰਾਟਰਾਂ ਇਸ ਤਰ੍ਹਾਂ ਦਾ ਉਹ ਸਿੱਖਿਆ ਜਿਹੜਾ ਨਾ ਬੜਾ ਦੂਰ ਤੱਕ ਕੱਪੜੇ ਆ ਉਹ। ਅੱਛਾ 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 ਹਾਂਜੀ ਇਸ ਨਾਤੇ ਨਾ ਜੀ 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 ਥੋੜੇ ਕੀ ਇਹਨੂੰ ਆਂਦੇ ਨੇ ਬਰਕੈਫ ਇਸ ਤਰ੍ਹਾਂ ਕਰਕੇ ਬਥੇਰੇ ਨੇ ਪੁਲਿਸ ਦੇ ਵਿੱਚ ਨੇ, ਅੱਛਾ ਅੱਛਾ SHO ਨੇ ਦੋ ਜੀ ਤਰ੍ਹਾਂ, ਜੀ ਜੀ ਜੀ। ਸਬ ਇੰਸਪੈਕਟਰ ਨੇ ਦੋ ਤਰ੍ਹਾਂ। ਮਤਲਬ ਤੁਹਾਡੀਆਂ ਖਿਦਮਾਤ ਨੂੰ ਭੁੱਲੇ ਨਹੀਂ, ਗਾਇਬ ਗਏ ਤੁਹਾਡੀ ਖਿਦਮਤ ਚ ਹਾਜ਼ਰ ਹੁੰਦੇ ਰਹੇ ਤੁਹਾਨੂੰ ਸਲਾਮ। ਕੀ ਬਾਤ। ਹੁਣ ਵੀ ਜੀ ਜੀ ਮੈਂ ਪਕਾਰਾਂ ਕਿਸੇ ਵਕਤ ਵੀ ਉਹਨੂੰ ਆਖੀਏ ਹਾਂ ਹਾਂ ਤੇ ਉਹਨਾਂ ਉਸੇ ਵੇਲੇ ਮੇਰਾ ਮਤਲਬ ਇਹ ਠੀਕ ਅਜ ਹੈ। ਵਜੇ ਵੀ ਜਦੋਂ ਕੋ ਰਾਤ ਨੂੰ ਪਰਾ ਨੰਬਰ ਉਹਨਾਂ ਦੇ ਮੇਰੇ ਕੋਲ ਹੁੰਦੇ ਨੇ। ਸਹੀ ਹੈ। ਕੋਈ ਤੇ ਮਸਲਾ ਬਣੇ ਹੂੰ ਤੇ ਮੈਂ ਉਹਨਾਂ ਨੂੰ ਆਖਾਂ ਤੇ ਉਹ ਰਨ ਪਹੁੰਚਣ ਦੀ ਕੋਸ਼ਿਸ਼ ਕਰੀ। ਸਿਆਸਤ ਦੇ ਵਿੱਚ ਨੇ ਸਹੀ ਮੇਰੇ ਹੈ। ਕਹਿੰਦਾ ਤਿੰਨ ਚੌਪੰਜਾ ਜੂਨੀਅਰ ਕੌਂਸਲ ਮੇਰੀ ਫੀਰ ਦੇ ਨੇ। ਵਾਹ ਮਕਬੂਲ ਰੁਕਨਾਬਾਦ ਦਾ ਚੌਰੀ ਮਕਬੂਲ ਰੁਕਨਾਬਾਦ ਦਾ ਜਿਹੜਾ ਕਿ ਬੜਾ ਉੱਥੇ ਕਸ਼ਮੀਰ ਦੇ ਵਿੱਚ ਇਲੈਕਸ਼ਨ ਲੜਦੇ ਨੇ ਉਹ ਮਹਾਜਰਾਂ ਦੇ। ਹਾਂ ਮੇਰਾ ਸ਼ਗਿਰਦ ਹੈ। ਵਾਹ ਜੀ ਵਾਹ। ਜਸ ਕਾ ਜੋ ਪਿੰਡੀਓ ਹੀ ਟੁਰ ਗਿਆ। ਅੱਛਾ। ਇੱਥੇ ਪੈਟਰੋਲ ਪੰਪ ਵੀ ਸੋ ਹਾਂ। ਚੜ ਛੋਟਾ ਭਰਾ ਮੁਸਤਫਾ ਚਲਾਉਂਦਾ ਹੀ ਬਹੁਤ ਅੱਛਾ ਬੰਦਾ ਜੀ। ਠੀਕ ਹੈ। ਐਸੇ ਕਰਕੇ ਬੜੇ ਨੇ ਬੇਬਾਲ ਹੈ। ਤਹਿਸੀਲਦਾਰ ਇੱਕ ਸਿਆਲਕੋਟ ਅਤੇ ਬਾਬੇ ਦੀ ਕੋਲੀ ਦਾ ਇਸਲਾਮਾਬਾਦ ਰਮਜ਼ਾਨ ਮਲਕ ਉਹਦਾ ਨਾਮ ਹੈ। ਜੀ 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 ਉਹ ਨੇ ਹੋਰ ਵੀ ਅੱਲਾ ਦਾ ਸਾਹ ਨੇ ਠੀਕ ਹੈ। ਬੜੀ ਬੜੀ ਕਦਰ ਕਰਦੇ। ਡਾਕਟਰ ਨੇ ਦੋ ਤਰ੍ਹਾਂ ਜੀ ਜੀ ਇੱਕ ਸਿਆਲ ਸਿਵਲ ਹਸਪਤਾਲ ਜੀ ਜੀ। ਅਨਸਰ ਹੈ। ਹੂੰ ਅਨਸਰ ਇਕਬਾਲ ਹੈ ਮੈਂ ਨਵੇਂ ਪਿੰਡ ਦਾ ਅੱਛਾ ਉਹ ਵੀ ਹੈ। ਸਹੀ ਇੱਕ ਇਸੇ ਐਕਸੀਅਨ ਦਾ ਭਰਾ ਛੋਟਾ ਹੈ ਅਜ ਅਬਦੁਲ ਮਜੀਦ ਚੌਧਰੀ ਅਬਦੁਲ ਮਜੀਦ ਚਿਲਡ ਹਸਪਤਾਲ ਠੀਕ। ਤੇ ਵਾਹ ਜੀ ਵਾਹ। ਹਾਂਜੀ ਇੱਕ ਬਾਹਰ ਟੁਰ ਗਿਆ ਹੁਣ ਉੱਥੇ ਮਿਸਤਰੀਆਂ ਦਾ ਮੁੰਡਾ ਯਾਦ ਸੀ ਮੁਗਲ, ਉਹ ਵੀ MBBS ਡਾਕਟਰ ਸੀ। ਉਹ ਅੱਜ ਕੱਲ੍ਹ ਜੱਦੇ ਟੁਰ ਗਿਆ ਠੀਕ ਠੀਕ। ਪਹਿਲਾਂ ਹੀ ਠੀਕ ਹੈ। ਹੋਰ ਗਿਆ ਅਸਰਾ ਬੜੀ ਚਾਹਤ ਨਹੀਂ ਚੱਲ ਰਹੀ ਹੈ। ਹਾਂਜੀ ਹਾਂਜੀ ਸਹੀ। ਬਹੁਤ ਵਧੀਆ ਜੀ, ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਹੁਣ ਖੁਸ਼ੀ ਕਪਚਾ ਦਾ ਹੋਈ। ਬਣਾ ਰਹੀ ਹੈ ਨਹੀਂ ਨਹੀਂ ਬਸ ਪਾਣੀ ਠੀਕ ਹੋਗਾ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਤੰਦਰੁਸਤੀ ਵਾਲੀ ਜ਼ਿੰਦਗੀ ਦੇ ਜੀ। ਮੈਂ ਫਖਰ ਕਰਨਾ ਜੀ ਇਸ ਨਾਤੇ ਕਿ ਮੈਂ ਸੱਦਿਆ ਹੋਣਗੇ ਸਾਰੇ ਅੱਛਾ। ਇਸ ਜਿਹੜੇ ਜਿੰਨੇ ਆ ਕਰਨਾ ਅੱਛਾ ਕਿਉਂਕਿ ਮੈਂ ਵੀ ਸਕੂਲ ਇੱਕ ਇੱਥੇ ਰੱਖਿਆ ਸੀ ਪ੍ਰਾਈਵੇਟ ਉਹ ਠੀਕ ਹੈ। ਅਜੇ ਵੀ ਹੈ। ਹਾਂ ਹਾਂ ਤੇ ਉਹ ਮੈਂ ਉਹਨਾਂ ਨੂੰ ਇਹ ਆਖਿਆ ਸੀ ਨਾ ਪੁੱਤਰਾ ਜੇ ਮੈਂ ਮਰ ਗਿਆ ਤੇ ਖਿਆਲ ਰੱਖਿਓ ਤੇ ਮੇਰੀ ਕਬਰ ਤੇ ਕਹਿ ਛੱਡਿਓ ਕਿ ਸਾਡੇ ਸਰ ਜੀ ਹਨ ਮੈਨੂੰ ਕੀ ਪੁੱਛਣਾ ਨਹੀਂ ਹੈ। ਬੱਚੀਆਂ ਹੋਣ ਇਹਨਾਂ ਨਾਲ ਤੁਸੀਂ ਪੜਾਈਆਂ ਵਾਂ ਤੁਰ ਜਾਓ, ਕਦੇ ਨਾ ਸੁਣ ਕੇ ਉੱਥੇ ਹੱਥ ਛੱਡੋ ਕਿ ਸਰ ਜੀ ਮੇਰੇ ਉਸਤਾਦ ਹਨ ਤੇ ਇਨਸ਼ਾਅੱਲਾ ਮੈਨੂੰ ਕੋਈ ਨਹੀਂ ਅੱਲਾਹ ਦੇਖੋ ਜੀ, ਤੁਸੀਂ ਹਮੇਸ਼ਾ ਯਾਦ ਰਹਿਣ ਵਾਲੀ ਸ਼ਖਸੀਅਤ ਦੇ ਵਿੱਚ ਸ਼ੱਕ ਕੋਈ ਨਹੀਂ। ਹਾਂਜੀ ਨਹੀਂ ਕਮਾਇਆ ਹੋਰ ਕੋਈ ਕਿਸਾ ਨਹੀਂ। ਬਹੁਤ ਵੱਡੀ ਕਮਾਈ ਹੈ, ਬਹੁਤ ਵੱਡੀ ਕਮਾਈ ਹੈ। ਬੰਦਾ ਫਿਰ ਬੜੇ ਖੁਸ਼ ਇਲਮ ਦੀ ਰੋਸ਼ਨੀ ਜਲਾਉਣਾ ਕਿਸੇ ਵੀ ਇਲਾਕੇ ਦੇ ਵਿੱਚ ਆਪਣੇ ਰਿਛਾੜੇ ਲਈ ਬਹੁਤ ਕੁਝ ਕੀਤਾ ਤੁਸੀਂ। ਕਿ ਸ਼ਾਗਿਰਦ ਨੂੰ ਦੁੱਖ ਨਹੀਂ ਦਿੱਤਾ। ਭਾਰੀ ਯਾਰ ਹੈ ਇਸ ਤਰੀਕੇ ਨਾਲ ਬਾਜੇ ਉਸਤਾਦ ਹੁੰਦੇ ਨੇ ਨਾਰਾਜ਼ਗੀ ਚ ਉਹਨੂੰ ਜਰਾ ਜ਼ਿਆਦਾ ਜਜ਼ਬਾਤੀ ਹੋ ਗਿਆ ਜਿਵੇਂ ਕੁੱਟਣਾ ਪਨਾ ਜਾਂ ਉਹ ਹਿਸਾਬ ਕਿਤਾਬ ਨਹੀਂ। ਬਹੁਤ ਅੱਛੇ ਬੰਦੇ ਨੇ। ਠੀਕ ਹੈ ਠੀਕ।
ਠੀਕ ਅੱਲਾਹ ਪਾਕ ਜਿਵੇਂ ਮੁਕੱਦਰ ਲਿਖਿਆ ਜੀ ਹਾਂ, ਬਿਲਕੁਲ। ਜੀ ਠੀਕ ਠੀਕ ਓਕੇ ਜੀ ਰੱਬ ਰੱਖ